ਜਿਹੜੀ ਵੀ ਖੇਡ ਆਈਟੀ ਦੇ ਰਾਹੀਂ ਖੇਡੀ ਜਾਂਦੀ ਹੈ ਉਸ ਦੇ ਵਿੱਚ ਹੁਣ ਜੇ ਬਿਟਕੋਇਨ ਜਾਂ ਕ੍ਰਿਪਟੋ ਕਰੰਸੀ ਇਸ ਦਾ ਜ਼ਿਕਰ ਕਰੀਏ, ਕ੍ਰਿਪਟੋ ਕਰੰਸੀ ਦਾ ਹੀ ਹਿੱਸਾ ਹੈ ਬਿਟਕੋਇਨ, ਕਿ ਉਹਦੇ 'ਚ ਜਿਹੜੇ ਸਭ ਤੋਂ ਜ਼ਿਆਦਾ ਇਸ ਵੇਲੇ ਸਟੇਕ ਹੋਲਡਰ ਨੇ ਜਾਂ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਜਿਨ੍ਹਾਂ ਨੇ ਬਣਾਏ ਨੇ ਉਹ ਭਾਰਤ 'ਚ ਨੇ। ਹਾਲਾਂਕਿ ਇਸ ਦੀ ਸ਼ੁਰੂਆਤ ਚੀਨ ਦੇ ਹਵਾਲੇ ਨਾਲ ਦੱਸੀ ਜਾਂਦੀ ਹੈ, ਲੇਕਿਨ ਚੀਨ ਨੰਬਰ 2 ਤੇ ਹੈ ਜਿਹੜੇ ਹੋਲਡ ਕਰਨ ਵਾਲੇ ਨੇ, ਅਮਰੀਕਾ 3 ਤੇ ਚਲਾ ਜਾਂਦਾ ਹੈ। ਸਿੱਖ ਬਣ ਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ। 2005 ਤੋਂ ਇੰਡੀਆ ਦਾ ਇੱਕ ਇੰਨਾ ਵੱਡਾ ਨੈਟਵਰਕ ਦੁਨੀਆ ਦੇ 116 ਮੁਲਕਾਂ 'ਚ ਹੈ, ਜਿਹਦੇ 'ਚ ਕਿ ਉਹਨਾਂ ਨੇ 750 ਦੇ ਕਰੀਬ ਫੇਕ ਮੀਡੀਆ ਆਊਟਲੈਟਸ ਬਣਾਏ ਹੋਏ ਨੇ, ਜਿਨ੍ਹਾਂ ਦੇ ਵਿੱਚ NGOs ਨੇ, ਜਿਨ੍ਹਾਂ ਦੇ ਵਿੱਚ ਥਿੰਕ ਟੈਂਕ ਨੇ, ਜਿਨ੍ਹਾਂ ਦੇ ਵਿੱਚ ਮੀਡੀਆ ਆਊਟਲੈਟ ਨੇ। ਇਸ ਸਾਰੇ ਦਾ ਜਿਹੜਾ ਫਿਰ ਉਹਨਾਂ ਨੇ ਧੁਰਾ ਲੱਭਿਆ ਸੀ ਕਿ ਭਾਈ ਇਹ ਸ਼੍ਰੀਵਾਸਤਵਾ ਗਰੁੱਪ ਦਿੱਲੀ ਬੇਸਡ ਹੈ, ਜਿਹੜਾ ਉਹਨਾਂ ਨੂੰ SG ਗਰੁੱਪ ਜਿਹੜਾ ਫਾਈਨੈਂਸ ਕਰਦਾ ਹੈ। ਇਸ ਲੈਵਲ ਦਾ ਸਫਿਸਟੀਕੇਟ ਆਪਰੇਸ਼ਨ, ਔਰ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਸਿਰਫ ਉਹ ਖਰੀਦੇ, ਈਵਨ ਕਿਸ ਹੱਦ ਤੱਕ ਗਏ ਕਿ ਇੱਕ ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਜਿਸ ਪ੍ਰੋਫੈਸਰ ਦਾ ਰਿਹਾ, ਪ੍ਰੋਫੈਸਰ ਉਸ ਦੀ ID ਉਹਨਾਂ ਨੇ ਚੁਰਾਈ। ਇਹ 80 ਫੇਕ ਅਕਾਊਂਟ ਜਿਹੜੇ ਉਹਨਾਂ ਨੇ ਡਿਟੈਕਟ ਕੀਤੇ, ਸਿੱਖ ਸਪੈਸੀਫਿਕ ਸਿੱਖਾਂ ਦੇ ਨਾਂ ਰੱਖ ਕੇ, ਔਰ 8 ਦੇ ਕਰੀਬ ਪੰਜਾਬੀ ਫਿਲਮੀ ਦੁਨੀਆ ਦੇ ਐਕਟਰ, ਐਕਟਰੈਸਿਸ, ਸਿੰਗਰਸ ਉਹਨਾਂ ਦੀਆਂ ਪਿਕਚਰਸ ਯੂਜ਼ ਕੀਤੀਆਂ, ਪ੍ਰੋਫਾਈਲ ਜਿਹੜੇ ਨੇ ਉਹਨਾਂ ਦੇ ਨਾਲ ਉਹਨੂੰ ਲਾਇਆ ਹੋਇਆ, ਔਰ ਇਸ ਦੇ ਥੱਲੇ ਜਿਹੜਾ ਉਹਨਾਂ ਨੇ ਇੱਕ ਸੌਕ ਪਪੇਟ ਜਿਹੜਾ ਇਹ ਟੈਕਨੀਕਲ ਟਰਮਸ ਨੇ ਉਹ ਜਾਲੀ ਖਾਤੇ ਜਿਹਨੂੰ ਅਸੀਂ ਕਹਾਂਗੇ ਉਹ ਕ੍ਰੀਏਟ ਕੀਤੇ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਇੰਟਰਨੈਸ਼ਨਲ NGO ਵੱਲੋਂ ਸੋਸ਼ਲ ਮੀਡੀਆ ਖਾਸ ਕਰ ਫੇਸਬੁੱਕ, ਇੰਸਟਾਗ੍ਰਾਮ ਐਂਡ ਟਵਿੱਟਰ ਤੇ ਸਿੱਖ ਕੌਮ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਵਾਲੇ 80 ਫੇਕ ਅਕਾਊਂਟਸ ਦਾ ਜਿਹੜਾ ਪਰਦਾ ਹੈ ਉਹ ਫਾਸ਼ ਕੀਤਾ ਗਿਆ ਹੈ। ਸੋ ਇਸ ਸੰਬੰਧੀ ਅੱਜ ਇੱਕ ਮੁੱਢਲੀ ਰਿਪੋਰਟ BBC ਵੱਲੋਂ ਛਾਪੀ ਗਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਗੱਲ ਦਾ ਧਿਆਨ ਰਹਿਣਾ ਚਾਹੀਦਾ ਹੈ ਕਿ ਦਿੱਲੀ ਦੇ ਉੱਤੇ ਜਿਹੜੇ ਹਿੰਦੂਤਵੀ ਹਾਕਮ ਅੱਜ ਰਾਜ ਕਰ ਰਹੇ ਨੇ, ਇਹ ਚਾਣਕਿਆ ਦੇ ਪੁੱਤਰ ਧੀਆਂ ਨੇ। ਉਹ ਚਾਣਕਿਆ ਜਿਸ ਦੇ ਸਾਹਮਣੇ ਮੈਕੀਆਵੈਲੀ ਜਿਹੜਾ 15ਵੀਂ ਸਦੀ ਦੇ ਵਿੱਚ ਜਿਹਨੂੰ ਬੜਾ ਡਿਪਲੋਮੇਸੀ ਦਾ ਔਰ ਚਲਾਕੀ ਦਾ ਬਾਦਸ਼ਾਹ ਸਮਝਿਆ ਜਾਂਦਾ ਹੈ, ਉਹ ਕੁਛ ਵੀ ਨਹੀਂ ਹੈ ਉਹਦੇ ਸਾਹਮਣੇ। ਬਹੁਤ ਵਾਰ ਅਸੀਂ ਚਾਣਕਿਆ ਦੇ ਚਾਰੋਂ ਹਥਿਆਰ, ਸਾਮ ਦਾਮ, ਦੰਡ ਭੇਦ ਦੀ ਗੱਲ ਕਰਦੇ, ਪਰ ਇੱਕ ਗੱਲ ਜਿਹੜੀ ਰਿਪੀਟਡਲੀ ਚਾਣਕਿਆ ਨੇ ਕਿਹਾ ਕਿ ਜਿਹੜਾ ਇਨਸਾਨੀ ਦਿਮਾਗ ਹੈ, ਜਿਹੜੀ ਗੱਲ ਵਾਪਰ ਨਾ ਸਕਦੀ ਹੋਏ ਜਿੰਨਾ ਵੱਡਾ ਝੂਠ ਤੁਸੀਂ ਬੋਲੋਗੇ ਉਹ ਯਕੀਨ ਕਰੇਗਾ ਜੀ, ਔਰ ਜੇ ਤੁਸੀਂ ਉਹਨੂੰ ਬਾਰ-ਬਾਰ ਬੋਲੋਗੇ ਤਾਂ ਫਿਰ ਕੋਈ ਐਸਾ ਰਹਿ ਹੀ ਨਹੀਂ ਜਾਂਦਾ ਵੀ ਉਹ ਯਕੀਨ ਨਾ ਕਰੇ। ਤੇ ਅੱਜ ਜੇ ਕਹਿਣਾ ਹੋਏ ਕਿ ਪ੍ਰੋਪੇਗੈਂਡਾ ਲਫ਼ਜ਼ ਤਾਂ ਨਾਜ਼ੀਆਂ ਨੇ 1920 'ਚ ਇਸਤੇਮਾਲ ਸ਼ੁਰੂ ਕੀਤਾ। ਬ੍ਰਾਹਮਣ ਤਾਂ 4000 ਸਾਲ ਦਾ ਬਾਦਸ਼ਾਹ ਹੈ ਇਸ ਪ੍ਰੋਪੇਗੈਂਡੇ ਦਾ ਵੀ, ਝੂਠ ਦਾ ਵੀ, ਆਪਣੇ ਝੂਠ ਨੂੰ ਵੀ ਸੱਚ ਕਰਕੇ ਵੇਚਣ ਦਾ। ਔਰ ਅੱਜ ਅਸੀਂ ਦੇਖ ਰਹੇ ਕਿ ਇਹ ਉਹਨਾਂ ਦੇ ਇਸ ਝੂਠ ਦਾ ਹੀ ਕ੍ਰਿਸ਼ਮਾ ਹੈ ਕਿ ਉਹਨਾਂ ਦੀਆਂ ਗਾਵਾਂ ਦਾ ਗੋਹਾ ਵੀ ਵਿਕਦਾ ਤੇ ਗਊ ਦਾ ਮੂਤਰ ਵੀ ਵੇਚ ਰਹੇ ਨੇ, ਔਰ ਉਹਨੂੰ ਕਿਵੇਂ ਦੀਆਂ ਜਿਹੜੀਆਂ ਉਹ ਬਿਮਾਰੀਆਂ ਦੇ ਇਲਾਜ ਦੱਸ ਕੇ ਵੇਚ ਰਹੇ ਨੇ, ਔਰ ਕਿਸ ਕਿਸਮ ਦਾ ਝੂਠ ਜਿਹੜਾ ਹੈ ਉਹ ਗਲੋਬਲੀ ਪ੍ਰਚਾਰ ਰਹੇ ਨੇ। ਹੁਣ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਨੇ IT ਸੈਕਟਰ ਦੇ ਵਿੱਚ, ਕਿਉਂਕਿ ਮੁੱਢਲੇ ਪੀਰੀਅਡ 'ਚ ਨਹਿਰੂ ਦੇ ਜ਼ਮਾਨੇ 'ਚ ਉਹਨਾਂ ਨੇ IITs ਦੇ ਵਿੱਚ ਇਨਵੈਸਟਮੈਂਟ ਕੀਤੀ, ਅੱਛੀਆਂ ਇੰਸਟੀਚਿਊਟਸ ਖੋਲ੍ਹੀਆਂ, ਔਰ IT ਦੇ ਵਿੱਚ ਭਾਰਤ ਜਿਹੜਾ ਕਾਫੀ ਉੱਭਰਿਆ ਅੱਗੇ। ਔਰ ਇਹੀ ਕਾਰਨ ਹੈ ਕਿ ਦੁਨੀਆ ਦੇ ਸੌਫਟਵੇਅਰ ਜਿਸ ਦੇ ਲਈ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਕੰਪਿਊਟਰ ਹੋਏ ਔਰ ਦੂਸਰੀ ਇੰਡਸਟਰੀ ਹੋਏ, ਉਹਦੇ 'ਚੋਂ ਡੋਮੀਨੇਟ ਕਰਦੇ ਨੇ। ਔਰ ਇਹੀ ਕਾਰਨ ਹੈ ਵੀ ਜਿਹੜੀ ਵੀ ਖੇਡ IT ਦੇ ਰਾਹੀਂ ਖੇਡੀ ਜਾਂਦੀ ਹੈ ਉਸ ਦੇ ਵਿੱਚ ਹੁਣ ਜੇ ਬਿਟਕੋਇਨ ਜਾਂ ਕ੍ਰਿਪਟੋ ਕਰੰਸੀ ਇਸ ਦਾ ਜ਼ਿਕਰ ਕਰੀਏ, ਕ੍ਰਿਪਟੋ ਕਰੰਸੀ ਦਾ ਹੀ ਹਿੱਸਾ ਹੈ ਬਿਟਕੋਇਨ, ਕਿ ਉਹਦੇ 'ਚ ਜਿਹੜੇ ਸਭ ਤੋਂ ਜ਼ਿਆਦਾ ਇਸ ਵੇਲੇ ਸਟੇਕ ਹੋਲਡਰ ਨੇ ਜਾਂ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਜਿਨ੍ਹਾਂ ਨੇ ਬਣਾਏ ਨੇ ਉਹ ਭਾਰਤ 'ਚ ਨੇ। ਹਾਲਾਂਕਿ ਇਸ ਦੀ ਸ਼ੁਰੂਆਤ ਚੀਨ ਦੇ ਹਵਾਲੇ ਨਾਲ ਦੱਸੀ ਜਾਂਦੀ ਹੈ, ਲੇਕਿਨ ਚੀਨ ਨੰਬਰ 2 ਤੇ ਹੈ ਜਿਹੜੇ ਹੋਲਡ ਕਰਨ ਵਾਲੇ ਨੇ,
ਅਮਰੀਕਾ 3 ਤੇ ਚਲਾ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਇਸ ਸਾਰੀ ਖੇਡ ਦਾ ਪਤਾ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਜੇ ਅੱਜ ਅਸੀਂ ਪੈਗਾਸਸ ਦੇ ਵਿੱਚ ਕਿਵੇਂ, ਉਹ ਬੇਸ਼ੱਕ ਇਜ਼ਰਾਈਲੀ ਕੰਪਨੀ ਦਾ ਸੌਫਟਵੇਅਰ ਹੈ, ਪਰ ਮੈਨੂੰ ਲੱਗਦਾ ਵੀ ਬਣਾਉਣ ਵਾਲਿਆਂ 'ਚ ਵੀ ਇਹਨਾਂ ਦੇ ਹੋਣਗੇ, ਉਹਨੂੰ ਉਹਨਾਂ ਨੇ ਕਿਵੇਂ ਯੂਜ਼ ਕੀਤਾ ਕਿ ਉਹ ਤੁਹਾਡੇ ਘਰ ਦੇ ਬਾਥਰੂਮ ਤੋਂ ਬੈਡਰੂਮ ਤੱਕ ਵੜ ਗਏ। ਸਾਰੇ ਹੀ ਹਜ਼ਾਰਾਂ ਦੀ ਗਿਣਤੀ ਜਿਹੜੇ ਉਹਦੇ ਅਕਾਊਂਟ ਭਾਰਤ 'ਚ ਉਹਨਾਂ ਨੇ ਪੈਗਾਸਸ ਯੂਜ਼ ਕੀਤਾ। ਲੇਕਿਨ ਇੱਕ ਤਾਂ ਉਹ ਦੇਖ ਰਹੇ ਨੇ ਵੀ ਦੁਨੀਆ ਕੀ ਕਰ ਰਹੀ ਹੈ, ਕੀ ਸੋਚ ਰਹੀ ਹੈ, ਦੂਸਰੇ ਪਾਸੇ ਜਿਹੜਾ ਉਹਨਾਂ ਦਾ ਆਪਣਾ ਝੂਠ ਦਾ ਨੈਰੇਟਿਵ ਹੈ ਉਹ ਉਹਨੂੰ ਕਿਵੇਂ ਵੇਚ ਰਹੇ ਨੇ ਦੁਨੀਆ ਭਰ 'ਚ, ਉਹਦੇ ਬਾਰੇ ਜਦੋਂ ਕੋਈ ਇਨਵੈਸਟੀਗੇਟਿਵ ਰਿਪੋਰਟ ਆਉਂਦੀ ਹੈ। ਅੱਜ ਅਸੀਂ ਉਸ NGO ਜਿਹਦਾ ਨਾਂ ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ੀਲੀਐਂਸ ਹੈ, ਉਹਨਾਂ ਦੀ ਇੱਕ ਰਿਪੋਰਟ ਔਰ BBC ਨੂੰ ਉਹਨਾਂ ਨੇ ਸਭ ਤੋਂ ਪਹਿਲਾਂ ਦਿੱਤੀ ਹੈ। ਉਹਨਾਂ ਦੇ ਅੱਜ ਇੰਗਲਿਸ਼, ਹਿੰਦੀ, ਪੰਜਾਬੀ, ਉਰਦੂ ਸਾਰੇ ਹੀ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੇ ਛਾਪੀਆਂ ਨੇ। ਔਰ ਇਹ ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ੀਲੀਐਂਸ ਲਈ ਇਹਨੂੰ ਮਿਸਟਰ ਬੈਂਜਾਮਨ ਸਟ੍ਰਿਕ ਨੇ ਲਿਖਿਆ। ਔਰ ਉਹ ਕਿਉਂਕਿ ਸਿੱਖ ਸਪੈਸੀਫਿਕ ਹੈ, 80 ਦੇ ਕਰੀਬ ਫੇਕ ਅਕਾਊਂਟ ਜਿਹੜੇ ਇੰਸਟਾਗ੍ਰਾਮ ਤੇ, ਫੇਸਬੁੱਕ ਤੇ, ਟਵਿੱਟਰ ਤੇ, ਔਰ ਉਹਦੇ ਅੱਗੋਂ ਹੈਸ਼ਟੈਗ ਬਣਾ ਕੇ ਰੀਅਲ ਸਿੱਖ, ਫੇਕ ਸਿੱਖ ਦੇ ਥੱਲੇ ਕਿਵੇਂ ਪਿਛਲੇ ਇਸ ਪੀਰੀਅਡ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜਿਹੜਾ ਉਹ ਸਿੱਖਾਂ ਦੇ ਵਿੱਚ ਕਨਫਿਊਜ਼ਨ ਪੈਦਾ ਕਰਨ ਲਈ, ਬਦਨਾਮ ਕਰਨ ਲਈ, ਖਾਲਿਸਤਾਨ ਦੀ ਮੂਵਮੈਂਟ, ਆਜ਼ਾਦੀ ਮੂਵਮੈਂਟ, ਰੈਫਰੈਂਡਮ 2020 ਇਸ ਸਾਰੇ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਲਈ, ਔਰ ਕਿਵੇਂ ਈਵਨ ਜਿਹੜੇ ਦੋਵੇਂ ਮੈਂਬਰ ਪਾਰਲੀਮੈਂਟ UK ਦੇ ਵਿੱਚ ਨੇ, ਤਰਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਔਰ ਕੈਨੇਡਾ 'ਚ ਜਗਮੀਤ ਸਿੰਘ, ਉਹਨਾਂ ਦੀ ਪਿਕਚਰ ਜਿਹੜੀਆਂ ਲਾ ਕੇ ਕਿ ਭਾਈ ਇਹ ਅਸਲ ਇੰਡੀਆ, ਔਰ ਸਿਮਰਨ ਕੌਰ ਨਾਂ ਦੀ ਇੱਕ ID ਤੋਂ ਚੱਲ ਰਿਹਾ ਕਿ ਖਾਲਿਸਤਾਨ ਤੁਸੀਂ ਇੱਥੇ ਬਹਿ ਕੇ ਬਣਾਓ, ਸਾਡੇ ਇੰਡੀਆ ਵੱਲ ਦੇਖਣਾ ਡੇਅਰ ਨਾ ਕਰਨਾ, ਕਿਉਂਕਿ ਅਸੀਂ ਜਿਹੜਾ ਇੰਡੀਆ ਨੂੰ ਜਿਹੜਾ ਉਹ ਇਵੇਂ ਟੁੱਟਣ ਨਹੀਂ ਦਿਆਂਗੇ। ਹੁਣ ਇਹ ਸਾਹਮਣੇ ਆਇਆ ਇਸ ਰਿਪੋਰਟ ਤੋਂ, ਜਿਹਦੀ ਡੀਟੇਲ ਅੱਗੇ ਆਏਗੀ, ਲੇਕਿਨ ਅੱਜ ਮੁੱਢਲੇ ਤੌਰ ਦੇ ਉੱਤੇ ਜਿਹੜਾ ਉਹ ਸਾਹਮਣੇ ਆਉਂਦਾ ਕਿ ਕਿਵੇਂ ਸਿੱਖ ਬਣ ਕੇ, ਔਰ BBC ਦੀ ਪੰਜਾਬੀ ਸਰਵਿਸ ਨੇ ਇਹਦਾ ਹੈਡਲਾਈਨ ਹੀ ਇਹ ਦਿੱਤੀ ਹੈ, ਸਿੱਖ ਬਣ ਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ। ਪਰ ਇਸ ਬਾਰੇ ਕਿਉਂਕਿ ਬਹੁਤ ਡਿਟੇਲ ਤਾਂ ਨਹੀਂ ਹੈ, ਇਸ ਰਿਪੋਰਟ ਨੂੰ ਜਿਹੜਾ BBC ਇੰਗਲਿਸ਼ ਤੇ ਲਈ ਸ਼ਰੂਤੀ ਮੈਨਨ ਤੇ ਫਲੋਰਾ ਕਰਮਾਈਕਲ ਨੇ ਲਿਖਿਆ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਕਿਉਂਕਿ ਆਪਣਿਆਂ ਦੀ ਯਾਦ ਦਹਾਨੀ ਬਹੁਤ ਘੱਟ ਹੈ, ਪਤਾ ਹੀ ਨਹੀਂ ਹੁੰਦਾ ਕਿ ਵੀ ਕੀ ਹੈ। ਇਹ ਤਾਂ ਇੱਕ ਬਰੀਫ ਪੀਰੀਅਡ ਦਾ, ਕਿਉਂਕਿ ਕਿਸਾਨ ਲਹਿਰ ਦੇ ਚੱਲਦੇ ਆ, ਖਾਲਿਸਤਾਨ ਦਾ ਨੈਰੇਟਿਵ ਕਿਵੇਂ ਉਹਨਾਂ ਨੇ ਬਣਾਇਆ, ਕਿਵੇਂ ਦਹਿਸ਼ਤਗਰਦੀ ਨਾਲ ਜੋੜਿਆ, ਰੈਫਰੈਂਡਮ 2020 ਦੇ ਚੱਲਦੇ ਆ, ਇਸ ਸਾਰਿਆਂ ਨੂੰ ਉਹਨਾਂ ਨੇ ਕਿਵੇਂ ਇੱਕ ਵੱਖਰੀ ਰੰਗਤ ਦਿੱਤੀ। ਪਰ ਸਾਨੂੰ 10 ਦਸੰਬਰ 2020 ਕੋਈ ਕੋਵਿਡ ਦੇ ਚੱਲਦਿਆਂ ਹੀ ਇਹ ਰਿਪੋਰਟ ਆਈ ਸੀ, ਔਰ ਇਹ ਕੋਈ ਛੋਟੀ ਕਹਾਣੀ ਨਹੀਂ ਸੀ। ਉਹਨਾਂ ਨੇ, ਔਰ ਇਹ ਡਿਸਇਨਫੋ ਲੈਬ ਯੂਰਪੀਅਨ ਯੂਨੀਅਨ ਦੀ, ਜਿਸ ਨੇ ਇਹ ਜਿਹੜਾ ਸਕੈਂਡਲ ਕੱਢਿਆ ਸੀ ਕਿ ਕਿਵੇਂ ਪਿਛਲੇ 15 ਸਾਲਾਂ ਤੋਂ, ਇਹ 2020 ਤੋਂ 15 ਸਾਲ ਪਹਿਲਾਂ ਦੇਖ ਲਓ ਕੀ ਬਣਦੇ ਨੇ, 2005 ਕਿ 2005 ਤੋਂ ਇੰਡੀਆ ਦਾ ਇੱਕ ਇੰਨਾ ਵੱਡਾ ਨੈਟਵਰਕ ਦੁਨੀਆ ਦੇ 116 ਮੁਲਕਾਂ 'ਚ ਹੈ, ਜਿਹਦੇ 'ਚ ਕਿ ਉਹਨਾਂ ਨੇ 750 ਦੇ ਕਰੀਬ ਫੇਕ ਮੀਡੀਆ ਆਊਟਲੈਟਸ ਬਣਾਏ ਹੋਏ ਨੇ, ਜਿਨ੍ਹਾਂ ਦੇ ਵਿੱਚ NGOs ਨੇ, ਜਿਨ੍ਹਾਂ ਦੇ ਵਿੱਚ ਥਿੰਕ ਟੈਂਕ ਨੇ, ਜਿਨ੍ਹਾਂ ਦੇ ਵਿੱਚ ਮੀਡੀਆ ਆਊਟਲੈਟ ਨੇ, ਔਰ 10 ਤੋਂ ਜ਼ਿਆਦਾ ਜਿਹੜੀਆਂ NGOs ਉਹ ਯੂਨਾਈਟਿਡ ਨੇਸ਼ਨਸ ਦੀਆਂ ਐਕ੍ਰੈਡਿਟਿਡ ਆਰਗੇਨਾਈਜੇਸ਼ਨਸ ਨੇ। ਔਰ ਇਹਨਾਂ 116 ਮੁਲਕਾਂ ਦੇ ਵਿੱਚ ਕਿਵੇਂ ਉਹਨਾਂ ਨੇ ਜਿਹੜੀ ਹੁਣ ਇੰਡੀਆ ਦੀ ਨਿਊਜ਼ ਏਜੰਸੀ ਅੱਜ ਵੀ ਜਿਹਦੇ ਤੇ ਜਿਹਦਾ ਸਭ ਤੋਂ ਕੰਟਰੋਲ ANI, ਉਹਨੇ ਕਿਹਾ ਵੀ ਇਹ ਨੈਟਵਰਕ ਇੰਟੈਲੀਜੈਂਸ ਦਾ, ਕਿਵੇਂ ਇਹ ਕਹਾਣੀ ਘੜਦੇ ਨੇ, ਕਿਵੇਂ ਥਿੰਕ ਟੈਂਕਸ ਰਾਹੀਂ ਇਹਨੂੰ ਪ੍ਰਮੋਟ ਕਰਦੇ ਨੇ। ਔਰ ਇਸ ਸਾਰੇ ਦਾ ਜਿਹੜਾ ਫਿਰ ਉਹਨਾਂ ਨੇ ਧੁਰਾ ਲੱਭਿਆ ਸੀ ਕਿ ਭਾਈ ਇਹ ਸ਼੍ਰੀਵਾਸਤਵਾ ਗਰੁੱਪ ਦਿੱਲੀ ਬੇਸਡ ਹੈ, ਜਿਹੜਾ ਉਹਨਾਂ ਨੂੰ SG ਗਰੁੱਪ ਜਿਹੜਾ ਫਾਈਨੈਂਸ ਕਰਦਾ ਹੈ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਇਸ ਕਿਸਮ ਦਾ ਹੈ ਕਿ ਰਿਪੋਰਟ ਟਾਈਟਲ ਰਿਵੀਲਸ ਦੈਟ ਆਪਰੇਸ਼ਨ ਰਨ ਬਾਈ Srivastava Group is spread over at least 116 countries and has targeted members of European Parliament and United Nations, raising questions about how much European Union and UN staff knew about SG's activities, Srivastava Group, and whether
they could have done more to counter those activities. ਹੁਣ ਇਹ ਜਿਹੜੀ डिसइन्फो लैब रिसर्चर सी ਉਹਦੇ 'ਚ ਉਹਨਾਂ ਨੇ ਕਿਹਾ during the last 15 years and even after being exposed last year, the fact that this network managed to operate so effectively shows the sophistication and drive of the actors behind Indian Chronicles कि भी ये इस लेवल का sophisticated operation और ये नहीं है कि भी उन्होंने कोई सिर्फ वो खरीदे, ईवन किस हद तक गए कि एक ह्यूमन राइट्स के मामले दे विच एक बहुत वड्डा नां जिस प्रोफैसर का रहा प्रोफैसर उस दी आईडी उन्होंने चुराई। हुण वो जिहड़ा प्रोफैसर है वो 2006 दे विच उहदी डैथ हो जाती है और उन्होंने किया द मैन हुज आइडेंटिटी वॉज स्टोलन वॉज रिगार्डिड एज वन ऑफ द फाउंडिंग फादर्स ऑफ इंटरनेशनल ह्यूमन राइट्स लॉ हू डाइड एट एज 92 इन 2006। हुण इस दा नां इस्तेमाल करके उहदी NGO का नां UN दे विच वड़ गए और किवें उन्होंने कितना वड्डा नेटवर्क फेक न्यूज़ आउटलैट्स और कल्ला यही नहीं, तुहानूं याद होएगा कि जदों कश्मीर दे विच 5 अगस्त 2019 नूं इन्नी गुंडागर्दी करके जिहड़ा उन्हां दा आर्टिकल 370-35A खत्म किया जाता है तो उदों पाबंदी सारे दुनिया नालों कट ऑफ, उदों यूरोपीयन पार्लीमेंट दे एक 20-25 जिहड़े राइट विंगर मैंबर सी उन्हां दा एक ग्रुप जिहड़ा वो भेजिया जाता है दस्सण दे लई कि जी सब नॉर्मल है और ये सामने आया कि ईवन वो सारे ग्रुप की जिहड़ी फाइनैंसिंग है वो SG ग्रुप श्रीवास्तवा ग्रुप कर रहा सी जिन्हां ने ये सारी डिसइन्फो लैब के मुताबिक इन्ना वर्गा वड्डा जिहड़ा है फेक नैटवर्क किस हद तक, मतलब जे तुसी उहदा स्केल देखो और उहदी 1-2 दिन चर्चा हो के गल मुक गई। हुण पैगैसस दे उत्ते सुप्रीम कोर्ट ने एक जज भी नॉमीनेट करता, कुछ नहीं। सो असी ये अंदाज़ा लाइए कि ये किस लैवल ते है और हुण असी गल करते हैं ये जिहड़ा कि सेंटर फॉर इंफॉर्मेशन रिजिलियंस ने अपना ये 80 फेक अकाउंट जिहड़े उन्होंने डिटैक्ट किए सिख स्पैसीफिक सिखां दे नां रख के और 8 दे करीब पंजाबी फिल्मी दुनिया दे एक्टर एक्ट्रैसिस सिंगर्स उन्हां दियां पिक्चर्स यूज़ कीतियां, प्रोफाइल जिहड़े ने उन्हां दे नाल उहनूं लाया होया और इस दे थल्ले जिहड़ा उन्होंने एक सॉक पपेट जिहड़ा ये टैक्नीकल टर्म्स ने वो जाली खाते जिन्हों असीं कहांगे वो क्रिएट कीते। उहदे ते उन्होंने फिर इस किस्म का जिहड़ा है सिखां नूं बदनाम करन वाला एक पासे राइट एक पासे रॉन्ग नूं जिहड़ा वो दबा देना राइट वाले नूं, जिवें मैं सिमरन कौर दे खाते की गल कीती है और ये जिहड़ा है उहदे च आम ये तो हुंदा कई वारी उन्होंने जिहड़ियां अजकल कंप्यूटर कमांड लैंदा है तुसी किसी नूं लाइक करना 36 लाइक करते चले जाओ, वही कमेंट कईयां ने 36 वार लिखिया हुंदा टाइप नहीं किया हुंदा। लेकिन इस मामले च उन्होंने ऑटोमेटिड बोट्स नहीं यूज़ किए जिहड़े ने रियल कंट्रोलर बैठे सी उन्हां दे, पर वो बंदे की ने उन्हां दी अगों की डिटेल है उत्थे जाके वो ब्लॉक हो जाता है और ये जिहड़े रिपोर्ट लिखण वाले ने बेंजामिन स्टिक ये इत्थों तक सीधे तौर पर नहीं कहते कि भाई इंडियन गवर्नमेंट ने सीधे तौर पर इनू कीता, पर इस दे उत्ते अज श्रोमणी अकाली दल अमृतसर दे कैनेडा चैप्टर नूं हैड करदे सरदार सुखविंदर सिंह हंसरा उन्होंने अपनी प्रैस स्टेटमेंट भी दी है। मैं समझदा भी जिहड़ी बड़ी वैल वर्डिड है और वो अपने आप दे विच दसदी है और एन इस पीरीयड ते जदों एक पासे असी देख रहे हैं भी 1 साल की इस किसान लहर के दौरान सारी मूवमेंट नूं दहशतगर्दी के खाते च पाउण की कोशिश की गई, हुण भी कंगना रनौत वर्गे और अनुपम खैर वर्गे और दूजे जिहड़े इन्हां दे विकांदरू पक्के ही पोस्टर बॉय पोस्टर गर्ल ने उन्होंने किस काम ते लाया है। पर जिवें इस रिपोर्ट के उत्ते बेस जिहड़ी है पहली जिहड़ी इसकी बिगनिंग है और ये मैं दसां कि भी उन्हां दे जिहड़े मिस्टर बेंजामिन स्टिक ने इस दे नाल ही वो शुरू करते हैं कि भी ओपनिंग ऑफ द रिपोर्ट है कि दिस रिपोर्ट एक्सपोजेज ए कोऑर्डिनेटेड इन्फ्लुएंस ऑपरेशन दैट यूजेज फेक पर्सोनाज on multiple social media platforms to promote narratives arguing that real Sikhs support the Indian government and Indian nationalism and the advocates of Sikh autonomy and independence are extremist or terrorist। इवें उन्होंने वो सारे जड़े ने उस किस्म का
इस्तेमाल किया। दिस डेंजरस रेवलेशन इज़ नॉट फर्स्ट ऑफ इट्स काइंड। द इंटरनेशनल कम्युनिटीज़ नीड टू टेक ए नोटिस ऑफ द गवर्नमेंट ऑफ इंडियाज़ कोऑर्डिनेटेड एफर्ट्स टू स्प्रेड मिस इनफॉर्मेशन एंड हेट अगेंस्ट माइनॉरिटीज़। स्टेटमेंट का हिस्सा है कि भाई ये कोई पहली बार नहीं होया, ये उन्होंने कोऑर्डिनेटेड कैंपेन है। और इस सारे चों रिपोर्ट के मुताबिक असी देखते हैं द नैटवर्क्स एडवोकेसी दैट सपोर्टर्स ऑफ सिख इंडिपेंडेंस आर एक्सट्रीमिस्ट और टेररिस्ट एंड दैट इंडियन नेशनलिस्ट मस्ट टेक एक्शन अगेंस्ट दैम may contribute to an environment in which some actors consider intimidation or violence towards the Sikh community as legitimate। अच्छा, ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਜੇ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ, ਕਿਉਂਕਿ ਉਸ ਨੂੰ ਉੱਥੇ ਗੋਦੀ ਮੀਡੀਆ ਨੇ ਇੱਥੇ ਬੈਠੇ ਇਸ ਕਿਸਮ ਦੇ ਜਿਹੜੇ ਫੇਕ ਅਕਾਊਂਟ ਖੜੇ ਕਰਕੇ ਜੋ ਲੌਬੀ ਕਰ ਰਹੇ ਸੀ, ਐਸਾ ਕੀਤਾ ਕਿ ਆਲਮੋਸਟ ਲੱਗਦਾ ਸੀ ਕਿ ਸਿੱਖਾਂ ਦੇ ਖਿਲਾਫ ਭਾਰਤ ਦੇ ਵਿੱਚ ਨਵੰਬਰ 84 ਵਾਂਗ ਜਿਹੜੀ ਹੈ ਉਹ ਵਾਇਲੈਂਸ ਹੋਣ ਵਾਲੀ ਹੈ। ਹਾਲਾਂ ਉਸ ਦੇ ਵਿੱਚ ਟਕੈਤ ਭਰਾਵਾਂ ਦਾ ਉੱਥੇ ਜ਼ਰੂਰ ਇੱਕ ਰੋਲ ਆ ਜਾਂਦਾ ਹੈ ਕਿ ਭਾਈ ਉਹ ਆ ਕੇ ਖਲੋਤਾ ਉਸ, ਕਿਉਂਕਿ ਜਿਨ੍ਹਾਂ ਦੇ ਲਈ ਉਹ ਸਾਰੇ ਨੌਜਵਾਨ ਅੱਗੇ ਤੁਰੇ ਉਹਨਾਂ ਨੇ ਤਾਂ ਆਪਣੇ ਹੱਥ ਧੋ ਲਏ, ਉਹਨਾਂ ਦੇ ਕਾਮਰੇਡਾਂ ਨੇ ਇਹਦਾ ਲਰਚ ਛੱਡ ਦਿੱਤਾ ਔਰ ਇੱਕ ਖੌਫ ਪੈਦਾ ਹੋਇਆ, ਉਹਨੇ ਹਾਲਾਤ ਬਦਲੇ। ਔਰ ਉਹਦੇ ਜਦੋਂ ਹੁਣ ਇਹੋ ਜਿਹੀਆਂ ਰਿਪੋਰਟਾਂ ਹੀ ਨਹੀਂ ਹੈ ਕਿ ਜੀ ਇਹ ਮਿਸ ਇਨਫੋਰਮੇਸ਼ਨ ਦੇ ਰਹੇ ਨੇ ਜਾਂ ਦੂਜਾ, ਇਹ ਇੰਟਰਨੈਸ਼ਨਲੀ ਆਨਸਰੇਬਲ ਨੇ ਕਿ ਜਦੋਂ ਇਸ ਕਿਸਮ ਦਾ ਫੇਕ ਪ੍ਰੋਪੇਗੈਂਡਾ ਝੂਠੀਆਂ ਆਈਡੀਜ਼ ਦੇ ਨਾਲ ਔਰ ਇਸ ਦੇ ਉੱਤੇ, ਔਰ ਜਦੋਂ ਅਸੀਂ ਇਹ ਫੇਸਬੁੱਕ ਦੀ ਗੱਲ ਕਰਦੇ ਹਾਂ, ਫੇਸਬੁੱਕ 'ਚ ਇਹਨਾਂ ਦੇ ਵੜਨਾ, ਫੇਸਬੁੱਕ ਦੀ ਮੈਨੇਜਮੈਂਟ ਉਹਦੇ 'ਚ ਹੁਣ 10% ਤੋਂ ਜ਼ਿਆਦਾ ਸ਼ੇਅਰ ਉਹਨਾਂ ਦਾ ਆਪਣਾ, ਇੰਸਟਾਗ੍ਰਾਮ ਵੀ ਫਰਦਰ ਉਹਨਾਂ ਦੀ ਐਕਸਟੈਂਸ਼ਨ ਹੀ ਹੈ, ਟਵਿੱਟਰ 'ਚ ਵੀ ਬੜੇ। ਹਾਲਾਂ ਜਦੋਂ ਹੁਣ ਇਹ ਜਿਹੜੀ ਸੈਂਟਰ ਫਾਰ ਇਨਫੋਰਮੇਸ਼ਨ ਰਿਜ਼ੀਲੀਅੰਸ ਦੀ ਰਿਪੋਰਟ ਅੱਜ ਆਈ ਹੈ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਨੇ 80 ਅਕਾਊਂਟ ਜਿਹੜੇ ਨੇ ਇਹ ਬੰਦ ਕਰ ਦਿੱਤੇ ਨੇ। ਲੇਕਿਨ ਔਰ ਉਹਨਾਂ ਨੇ ਈਵਨ ਜਿਹੜੇ 8 ਐਕਟਰ ਐਕਟਰੈਸਿਸ ਪੰਜਾਬੀ ਇੰਡਸਟਰੀ ਦੇ ਉਹਨਾਂ ਨਾਲ ਵੀ ਰਾਬਤਾ ਕੀਤਾ, ਉਹਨਾਂ ਦੇ ਵੀ ਮੈਨੇਜਰਸ ਔਰ ਦੂਸਰਿਆਂ ਨੇ ਕਿਹਾ ਕਿ ਭਾਈ ਇਹ ਤਾਂ ਸਾਡੇ ਬਿਲਕੁਲ ਹੀ ਫੇਕ ਕ੍ਰੀਏਟ ਕੀਤੇ ਹੋਏ ਨੇ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਲੜਾਈ ਮਹਿਜ਼ ਇਹ ਨਹੀਂ ਹੈ ਕਿ ਜੀ ਅਸੀਂ ਕਿਉਂਕਿ ਸੱਚ ਦੇ ਉੱਤੇ ਖਲੋਤੇ ਹਾਂ ਔਰ ਇਸ ਲਈ ਸੱਚ ਨੇ ਜਿੱਤਣਾ। ਤੁਸੀਂ ਦੇਖੋ ਕਿ ਸੱਚ ਨੂੰ ਘੇਰਨ ਦੇ ਲਈ ਝੂਠ ਦੇ ਕਿੰਨੇ ਕਿਲਿਆਂ ਤੋਂ ਫਾਇਰਿੰਗ ਹੋ ਰਹੀ ਹੈ ਸੱਚ ਦੇ ਉੱਤੇ, ਕਿਵੇਂ ਗ੍ਰਨੇਡ ਲੌਬ ਹੋ ਰਹੇ ਨੇ, ਕਿਵੇਂ ਪੈਰਾਂ ਦੇ ਥੱਲੇ ਅੱਗ ਬਾਲੀ ਹੋਈ ਹੈ, ਕਿਵੇਂ ਸਭ ਕੁਝ ਨੈਗੇਟ ਕੀਤਾ ਜਾ ਰਿਹਾ। ਔਰ ਇਸ ਸਭ ਦੇ ਚਲਦਿਆਂ ਜੇ ਸਾਨੂੰ ਆਪਣੇ ਮੀਡੀਆ ਦੀ ਅਹਿਮੀਅਤ ਦਾ ਅਹਿਸਾਸ ਨਾ ਹੋਏ, TV 84 ਇੱਕ ਹਿੱਸਾ ਹੈ, ਹੋਰ ਵੀ ਜਿਹੜੇ ਵੀਰ ਭੈਣਾਂ ਇਸ ਪਾਸੇ ਲੱਗੇ ਹੋਏ ਨੇ, ਪਰ ਤੁਸੀਂ ਆਪਣੇ ਕੌਮ ਦੀਆਂ ਪ੍ਰਾਇਰਟੀਜ਼ ਦੇਖ ਲਓ ਕਿ ਦੁਸ਼ਮਣ ਕਿਸ ਹੱਦ ਤੱਕ ਪਹੁੰਚ ਕੇ, ਔਰ ਇਹ ਕਿਉਂਕਿ ਮੈਜੋਰਿਟੀ ਇਹਦੇ 'ਚੋਂ ਜਿਹੜਾ ਉਹ ਇੰਗਲਿਸ਼ ਜ਼ਬਾਨ 'ਚ ਹੀ ਲਿਖਣ ਵਾਲੇ ਜਾਂ ਦੂਜੇ ਨੇ, ਕਿ ਕਿਵੇਂ ਬਾਹਰਲਾ ਹੁਣ ਜੇ ਇੱਕ ਆਰਡੀਨਰੀ ਬੱਚਾ ਟੀਨਏਜਰ ਹੈ ਉਹ ਦੇਖ ਰਿਹਾ, ਇੱਕ ਸਿਮਰਨ ਕੌਰ ਲਿਖ ਰਹੀ ਹੈ, ਇੱਕ ਹਰਿੰਦਰ ਸਿੰਘ ਬਰਾੜ ਲਿਖ ਰਿਹਾ ਹੈ, ਕਮਲਜੀਤ ਸਿੰਘ ਗਿੱਲ ਲਿਖ ਰਿਹਾ ਹੈ, ਇੱਕ ਕੋਈ ਗੁਰਜੀਤ ਸਿੰਘ ਅਰੋੜਾ ਲਿਖ ਰਿਹਾ ਕਿ ਜੀ ਅਸੀਂ ਇੰਡੀਅਨ ਅਸੀਂ ਇਹ ਦਹਿਸ਼ਤਗਰਦੀ ਖਾਲਿਸਤਾਨੀ। ਹੁਣ ਉਹ ਬੈਠੇ ਉਹਨਾਂ ਦੇ ਨੇ ਹਿੰਦੂਤਵੀ ਤੇ ਮੈਜੋਰਿਟੀ ਕਹਿਣਗੇ ਦੇਖੋ ਜੀ ਮਤਲਬ ਜਿਹਨਾਂ ਸਿੱਖਾਂ ਲਈ ਖਾਲਿਸਤਾਨ ਬਣਾਉਣਾ ਹੈ ਉਹਨਾਂ ਦੇ ਤਾਂ ਇਹ 99% ਖਿਲਾਫਤ ਕਰ ਰਹੇ ਨੇ, ਔਰ ਨਾਲ ਤੁਸੀਂ ਫਿਰ ਮਿਸ ਇਨਫੋਰਮੇਸ਼ਨ ਪੋਸਟ ਕਰੀ ਜਾਓ। ਔਰ ਕੱਲਾ ਇਹ ਨਹੀਂ ਹੈ ਵੀ ਮਿਸ ਇਨਫੋਰਮੇਸ਼ਨ ਹੈ, ਫਿਰ ਇਹਨਾਂ ਫੇਕ ਅਕਾਊਂਟਸ ਵਾਲਿਆਂ ਦੇ ਮਗਰ ਜਦੋਂ ਆਪਣੇ ਪੈਂਦੇ ਨੇ ਕਿੰਨੀ ਐਨਰਜੀ ਵੇਸਟ ਹੁੰਦੀ ਹੈ। ਤੁਸੀਂ ਕੋਈ ਕਰੀਏ ਜੇ ਤੁਸੀਂ, ਔਰ ਐਵਰੇਜ ਮੈਂ ਦੇਖਦਾ, ਮੈਂ ਆਪਣਾ ਵੀ ਕਈ ਵਾਰੀ ਮੈਨੂੰ ਲੱਗਣ ਲੱਗ ਜਾਂਦਾ ਹੈ ਕਿ ਭਾਈ ਸਕਰੀਨ ਟਾਈਮ ਅਸੀਂ ਕਿੰਨੇ ਘੰਟੇ ਗੁਜ਼ਾਰ ਰਹੇ ਹਾਂ, ਕਿਉਂਕਿ ਤੁਹਾਨੂੰ ਜੇ ਤੁਸੀਂ ਟਰੈਕ ਨਾ ਕਰੋ ਵੀ ਕੀ ਹੋ ਰਿਹਾ ਤੇ ਉਹ ਚਲਾ ਜਾ। ਇਹੀ ਹਾਲ ਸਾਡੇ ਜਿਹੜੇ ਪੰਥ ਪ੍ਰਸਤ ਵੀਰ ਨੇ ਉਹਨਾਂ ਦੇ 10-10 12-12 ਘੰਟੇ ਜਿਹੜੇ ਨੇ ਉਹ ਸਕਰੀਨ ਟਾਈਮ ਹੋਏਗਾ ਉਹਨਾਂ ਦਾ, ਕਿਉਂਕਿ ਉਹ ਦੇਖ ਰਹੇ ਨੇ, ਉਹਨੇ ਸਾਡੇ ਗੁਰੂ ਸਾਹਿਬ ਬਾਰੇ ਲਿਖਿਆ, ਉਹਨੇ ਖਾਲਿਸਤਾਨ ਬਾਰੇ ਲਿਖਿਆ, ਉਹਨੇ ਪਿੰਡਾਂ ਵਾਲਿਆਂ ਬਾਰੇ ਲਿਖਿਆ, ਉਹਨਾਂ ਨੇ ਕਿਸਾਨ ਮੋਰਚੇ, ਉਹ ਜਵਾਬ ਦੇਣ ਤੇ ਲੱਗੇ ਹੁੰਦੇ ਨੇ। ਸੋ ਉਹ ਵੀ ਤੁਹਾਨੂੰ ਜਿਹੜਾ ਉਹ ਇੰਗੇਜ ਕਰਕੇ ਤੁਹਾਡੀ ਐਨਰਜੀ ਵੇਸਟ ਕਰ ਰਹੇ ਹੁੰਦੇ ਨੇ ਤੇ ਤੁਸੀਂ ਜੋ ਲਿਖਿਆ ਉਹਦੇ ਕੰਟਰੋਲ ਫਿਰ ਉੱਥੇ ਉਹੀ ਬੈਠੇ ਹੋਏ ਨੇ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਵਾਲੇ, ਜਿਹਨੂੰ ਮਰਜ਼ੀ ਕਿੰਨੇ ਖਾਤੇ ਉਹਨਾਂ ਨੇ ਬਲੈਕ ਆਊਟ ਕਰ ਦਿੱਤੇ, ਕਿੰਨੀਆਂ ਪੋਸਟਾਂ ਡਿਲੀਟ ਕਰ, ਕਿੰਨਿਆਂ ਨੇ ਸਾਨੂੰ ਲਿਖਿਆ ਹੁੰਦਾ, ਕਈ ਸਾਨੂੰ ਲਿਖਣਗੇ ਕਿ ਜੀ ਅਸੀਂ ਕਮੈਂਟ ਕਰਦੇ ਹਾਂ ਤੁਸੀਂ ਕਿਉਂ ਡਿਲੀਟ ਕਰ ਦਿੰਦੇ ਹੋ। ਅਸੀਂ ਭਾਈ ਕਿਸੇ ਦਾ ਨਹੀਂ ਕਰਦੇ, ਇਹੀ ਨੇ ਬੈਠੇ ਹੋਏ ਹਿੰਦੂ ਤਵੀ ਜਿਹੜੇ ਇਹਨਾਂ ਸਾਰੇ ਪਲੇਟਫਾਰਮਸ ਦੇ ਉੱਤੇ, ਉੱਥੋਂ ਜਿਹਨੂੰ ਮਰਜ਼ੀ ਕੱਢ ਦੇਣ। ਸਾਡਾ ਹੁਣ ਬਲੌਕ ਕੀਤੇ ਹੈ
1 ਸਾਲ ਤੋਂ ਜ਼ਿਆਦਾ ਪੀਰੀਅਡ ਹੋ ਗਿਆ, ਆਲਮੋਸਟ 1.5 ਸਾਲ ਹੋ ਗਿਆ। ਜੂਨ 2020 ਦਾ ਸਾਡੇ ਅਕਾਊਂਟ ਬਲੌਕ ਨੇ ਉੱਥੇ, ਔਰ ਅਸੀਂ ਹੁਣ ਦੇਖਦੇ ਹਾਂ ਕਿ ਇੰਗੇਜਮੈਂਟ ਵੀ ਤੁਹਾਡੇ ਸ਼ੇਅਰ 100 ਚ ਹੋਣਗੇ, ਵਿਊਅਰਸ ਜਿਹੜੇ ਨੇ ਉਹ ਡਜ਼ਨਸ ਦੇ ਵਿੱਚ ਹੋਣ, ਕਿਉਂਕਿ ਉਹ ਤੁਹਾਡੇ ਇੰਟਰੈਕਸ਼ਨ ਨੂੰ ਹੀ ਬਲੌਕ ਕਰ ਦਿੰਦੇ ਨੇ। ਸੋ ਇਹ ਜਿਵੇਂ ਮੈਂ ਕਿਹਾ ਵੀ ਇਹ ਜਿਹੜਾ IT ਸੈਕਟਰ ਦੇ ਵਿੱਚ ਫਿਰ ਪੈਸੇ ਦਾ ਖੁੱਲ੍ਹਾ ਜਿਹੜਾ ਇਹਨਾਂ ਦਾ ਬਹਾ, ਔਰ ਕਿਵੇਂ ਫਿਰ ਇਹਨਾਂ ਨੇ 2-2 ਰੁਪਈਏ ਦੇ ਉੱਤੇ ਜਿਹੜੇ ਨੇ ਉਹ ਅੱਗੋਂ ਟਵੀਟ ਨੂੰ ਫਰਦਰ ਟਵੀਟ ਕਰਨ ਲਈ ਰੱਖੇ ਹੋਏ ਨੇ, ਕਿਹਦਾ ਹੈਸ਼ਟੈਗ ਚਲਾਉਣਾ ਹੈ, ਕਿਹਦਾ ਬਣਾਉਣਾ ਹੈ, ਕਿਹਨੂੰ ਡਰਾਉਨ ਕਰਨਾ ਹੈ, ਇਹ ਸਾਰੀ ਖੇਡ ਇਹਨਾਂ ਦੇ ਹੱਥ 'ਚ ਹੈ ਔਰ ਸਾਡੀ ਇਹਨਾਂ ਦੇ ਨਾਲ ਲੜਾਈ ਹੈ। ਔਰ ਮੈਂ ਤਾਂ ਇਹੀ ਕਹਾਂਗਾ ਕਿ ਭਾਈ ਮੀਡੀਆ ਨੂੰ ਉਹ ਭਾਵੇਂ ਜਿਸ ਲੈਵਲ ਤੇ ਵੀ ਉਹਦਾ ਇੱਕ ਰੋਲ ਹੈ ਪੰਥਕ ਦਾਇਰਾ ਕਾਰ 'ਚ, ਉਹਦੀ ਹਮਾਇਤ ਕਰੋ ਪੰਥਕ ਮੀਡੀਆ ਦੀ। ਅਦਰਵਾਈਜ਼ ਤਾਂ ਇਹ ਡਿਸਇਨਫੋ ਲੈਬ ਦਾ ਜ਼ਿਕਰ ਸੀ, ਹੁਣ ਅਸੀਂ ਇਹ ਜਿਹੜਾ ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ਿਲੀਅੰਸ ਦੀ ਰਿਪੋਰਟ ਦਾ ਜ਼ਿਕਰ ਕਰ ਰਹੇ ਹਾਂ। 6 ਮਹੀਨੇ ਬਾਅਦ ਕੋਈ ਹੋਰ ਆ ਜਾਏਗੀ, ਅਸੀਂ ਵੀ ਜਿਹੜਾ ਉਹ ਇਵੇਂ ਹੀ ਦੇਖਦੇ ਜਾਵਾਂਗੇ ਔਰ ਕੁਝ ਵੀ ਨਹੀਂ ਬਦਲੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।